ਖਬਰਾਂ ਦੇ ਵੱਲ ਆਈਏ, ਸ਼ੁਰੂਆਤ ਕਰੀਏ ਸ਼ਰਮਾ ਜੀ ਨਾਗਰਿਕਤਾ ਤੋਂ। ਨਾਗਰਿਕਤਾ ਦਾ ਸਬੂਤ ਦੇਣਾ ਜਾਂ ਨਾਗਰਿਕਤਾ ਸਾਬਤ ਕਰਨੀ ਭਾਰਤ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਬਣਿਆ ਹੋਇਆ, ਖਾਸ ਕਰਕੇ ਜਿੱਥੇ SIR ਚੱਲ ਰਹੀ ਹੋਵੇ ਉੱਥੇ ਤਾਂ ਉਸ ਤੋਂ ਵੀ ਜ਼ਿਆਦਾ ਵੱਡਾ ਮੁੱਦਾ ਹੈ। ਪਾਸਪੋਰਟ ਵੀ ਜੇਕਰ ਨਾਗਰਿਕਤਾ ਦਾ ਸਬੂਤ ਨਹੀਂ ਤਾਂ ਫਿਰ ਕੀ ਹੋਊਗਾ ਜੀ ਸਬੂਤ? ਪ੍ਰਵੀਨ ਜੀ, ਜੀ ਭਾਰਤ ਦੇ ਵਿੱਚ ਜਦੋਂ SIR ਦੀ ਪ੍ਰਕਿਰਿਆ ਸ਼ੁਰੂ ਹੁੰਦੀ ਆ ਤਦ ਬਿਹਾਰ ਦੇ ਲਈ ਨਿਯਮਾਂ ਦੇ ਵਿੱਚ ਕੁਝ ਹੋਰ ਤੱਥ ਉਭਾਰੇ ਜਾਂਦੇ ਨੇ। ਜੀ ਜੀ ਪੱਛਮੀ ਬੰਗਾਲ 'ਚ ਜਾ ਕੇ ਨਿਯਮ ਹੋਰ ਬਣ ਜਾਂਦੇ ਨੇ। ਕੀ ਇਹ ਮੰਨੀਏ ਕਿ ਪੰਜਾਬ ਆਉਂਦਿਆਂ ਨਿਯਮ ਬਦਲ ਗਿਆ? ਸਹੀ ਹੈ। 25 ਜੂਨ ਤੋਂ ਸਾਡੇ ਇੱਥੇ ਪੰਜਾਬ 'ਚ SIR ਦੀ ਪ੍ਰਕਿਰਿਆ ਸ਼ੁਰੂ ਹੋਈ ਹੈ ਕਿ ਦਰਵਾਜ਼ੇ ਜਾ ਕੇ BLO 4000 ਤੋਂ ਵੱਧ BLO ਨੇ ਜਿਨ੍ਹਾਂ ਨੇ ਜਾ ਕੇ ਸਾਰਾ ਡਾਟਾ ਇਕੱਠਾ ਕਰਨਾ ਹੈ। ਸਹੀ ਹੈ ਜੀ। 24 ਜੂਨ ਨੂੰ ਇਹ ਸੁਨੇਹਾ ਆ ਜਾਂਦਾ ਹੈ ਭਾਰਤ ਸਰਕਾਰ ਵੱਲੋਂ, ਵਿਦੇਸ਼ ਮੰਤਰਾਲੇ ਵੱਲੋਂ, ਕੋ ਪਾਸਪੋਰਟ ਵੀ ਭਾਰਤ ਦੀ ਨਾਗਰਿਕਤਾ ਦਾ ਸਬੂਤ ਨਹੀਂ। ਕੀ ਇਹ ਮੰਨ ਕੇ ਵੀ ਚੱਲੀਏ ਕਿ ਇਹਦਾ ਇਸ ਸਮੇਂ ਸਹੀ ਸਮਾਂ ਚੁਣਿਆ BJP ਸਰਕਾਰ ਨੇ, ਮੋਦੀ ਸਰਕਾਰ ਨੇ? ਕਿ ਕਿਉਂਕਿ ਜੇ ਪੰਜਾਬ ਦਾ ਜ਼ਿਕਰ ਆਉਂਦਾ ਤਾਂ ਪੰਜਾਬ 'ਚ ਪਾਸਪੋਰਟ ਵੱਧ ਦਾ ਵੀ ਜ਼ਿਕਰ ਆਉਂਦਾ। ਪੰਜਾਬ ਦੇ ਕੋਲ ਸਭ ਤੋਂ ਵੱਧ ਪਾਸਪੋਰਟ, ਮੈਂ ਨਹੀਂ ਕਹਿੰਦਾ ਕਿ ਬਾਕੀ ਸੂਬਿਆਂ ਦੇ ਲੋਕ ਨਹੀਂ ਜਾਂਦੇ ਜਾਂ ਵਿਦੇਸ਼ਾਂ 'ਚ ਨਹੀਂ, ਉਹਦੀ ਵੱਡੀ ਗਿਣਤੀ 'ਚ ਨੇ। ਪਰ ਕੀ ਇਹ ਵੀ ਇੱਕ ਟਾਈਮਿੰਗ ਹੈ ਕੋਈ ਇਸ ਨੁਕਤੇ ਨਾਲ ਵੀ ਕਿ ਸਾਡੇ SIR ਦੇ ਵਿੱਚ ਵੱਡੀ ਗਿਣਤੀ 'ਚ NRI, ਚਾਹੇ ਉਹ ਬੱਚੇ ਸਟੱਡੀ ਵੀਜ਼ੇ ਤੇ ਗਏ ਹੋਣ, ਚਾਹੇ ਉਹ ਵਿਜ਼ਟਰ ਵੀਜ਼ਿਆਂ ਤੇ ਜਾਣ ਵਾਲੇ ਲੋਕ ਹੋਣ ਜਿਹੜੇ ਛਮਾਹੀ ਜਾਂਦੇ ਆਉਂਦੇ ਨੇ, ਚਾਹੇ ਉਹ ਉੱਥੇ ਵਰਕ ਵੀਜ਼ਿਆਂ ਤੇ ਗਏ ਹੋਣ ਜਾਂ ਜਿਹੜੇ ਪਰਮਾਨੈਂਟ ਗਏ ਨੇ, ਉਹ ਤਾਂ ਚਲੋ ਠੀਕ ਹੈ। ਜਿਨ੍ਹਾਂ ਕੋਲ ਭਾਰਤੀ ਪਾਸਪੋਰਟ ਨਹੀਂ ਹੈਗਾ ਉਹ ਤਾਂ ਦਾਅਵਾ ਹੀ ਨਹੀਂ ਕਰਦੇ ਕਿ ਅਸੀਂ ਨਾਗਰਿਕ ਹਾਂ, ਉਹ ਤਾਂ ਕਰ ਹੀ ਨਹੀਂ ਸਕਦੇ ਜੀ। ਉਹ ਤਾਂ ਠੀਕ ਹੈ ਜਿਨ੍ਹਾਂ ਨੇ ਉੱਧਰ ਦੀ ਬਾਹਰਲੀ ਲੈ ਲਈ ਸਿਟੀਜ਼ਨਸ਼ਿਪ, ਉਹਨਾਂ ਦਾ ਮਸਲਾ ਹੀ ਨਹੀਂ। ਮਸਲਾ ਤਾਂ ਹੈ ਕਿ ਭਾਰਤੀ ਪਾਸਪੋਰਟ ਹੈ, ਉਹ ਵਿਦੇਸ਼ 'ਚ ਤਾਂ ਬੰਦਾ ਕਹਿ ਰਿਹਾ ਕਿ ਇਸ ਪਾਸਪੋਰਟ ਦੇ ਸਾਰੇ ਮੈਂ ਭਾਰਤੀ ਹਾਂ ਜੀ, ਪਰ ਭਾਰਤ 'ਚ ਉਹਨੂੰ ਸਾਬਤ ਕਰਨਾ ਪਊਗਾ ਕਿ ਇਹ ਪਾਸਪੋਰਟ ਹੁੰਦਿਆਂ ਵੀ ਤੁਸੀਂ ਭਾਰਤੀ ਹੋ ਕਿ ਨਹੀਂ। ਮਤਲਬ ਤੁਸੀਂ ਕਿੰਨਿਆਂ ਨੂੰ ਬਾਹਰਲਿਆਂ ਨੂੰ ਜਾਰੀ ਕਰਦੇ ਹੋ ਪਾਸਪੋਰਟ? ਫਿਰ ਇਹ ਦੱਸੋ। ਸਹੀ ਹੈ। ਜਾਂ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਪਾਸਪੋਰਟ ਮਹਿਜ ਇੱਕ ਆਉਣ ਜਾਣ ਦਾ, ਸਫ਼ਰ ਕਰਨ ਦਾ ਡਾਕੂਮੈਂਟ ਹੈ, ਇਹੀ ਕਿਹਾ ਨਾ ਵਿਦੇਸ਼ ਮੰਤਰਾਲੇ ਨੇ ਜੀ। ਇਹਦਾ ਮਤਲਬ ਪਿੰਡ ਤੋਂ ਸ਼ਹਿਰ ਜਾਣ ਲਈ ਅਸੀਂ ਜਿਹੜੀ ਬੱਸ ਦੀ ਟਿਕਟ ਲੈਨੇ ਉਹਨਾਂ ਕੇ ਮੁੱਲ ਹੈ ਹੁਣ ਇਹਦਾ? ਜਾਂ ਅਸੀਂ ਸ਼ਹਿਰੋਂ ਜੇ ਦਿੱਲੀ ਨੂੰ ਜਾਣਾ ਹੋਵੇ ਰੇਲ ਗੱਡੀ ਫੜ ਲਈ, ਜਿਹੜੀ ਉਹਦੀ ਟਿਕਟ ਹੈ ਉਹੀ ਜੋ ਟਿਕਟ ਹੈ, ਇਹਦਾ ਮਤਲਬ ਤਾਂ ਸਹੀ ਹੈ ਸਿਰਫ ਇਹੀ ਡਾਕੂਮੈਂਟ ਹੈ। ਪਹਿਲਾਂ ਮਾਨਯੋਗ ਸੁਪਰੀਮ ਕੋਰਟ ਵੱਲੋਂ ਹਦਾਇਤ ਆ ਗਈ ਸੀ ਕਿ ਆਧਾਰ ਕਾਰਡ, ਤੁਹਾਡਾ ਵੋਟਰ ਕਾਰਡ, ਤੁਹਾਡਾ ਰਾਸ਼ਨ ਕਾਰਡ, ਇਹ ਤਿੰਨੋਂ ਚੀਜ਼ਾਂ ਮਤਲਬ ਕਿ ਤੁਹਾਡੀ ਨਾਗਰਿਕਤਾ ਦਾ ਸਬੂਤ ਨਹੀਂ। ਤੇ ਹੁਣ ਕੇਂਦਰ ਸਰਕਾਰ ਕਹਿੰਦੀ ਵੀ ਅਸੀਂ ਕੁਝ ਨਹੀਂ ਬਦਲਿਆ 12 ਸਾਲਾਂ 'ਚ, ਇਹ ਤਾਂ ਪੁਰਾਣਾ ਨਿਯਮ ਤੁਰਿਆ ਆਉਂਦਾ ਹੈ। ਤੇ ਜੇ ਪੁਰਾਣਾ ਤੁਰਿਆ ਆਉਂਦਾ ਫਿਰ ਦੱਸਣ ਦੀ ਅੱਜ ਕੀ ਲੋੜ ਪੈ ਗਈ ਅਚਾਨਕ? ਸਹੀ ਹੈ। ਅਚਾਨਕ ਇਸ ਗੱਲ ਨੂੰ ਉਭਾਰਨ ਦੀ ਕੀ ਲੋੜ ਪੈ ਗਈ? ਤੇ ਪਰ ਜੇ ਇਹ ਚਾਰੋਂ ਚੀਜ਼ਾਂ ਨਾਗਰਿਕਤਾ ਸਬੂਤ ਨਹੀਂ ਤਾਂ ਫਿਰ ਘੱਟੋ ਘੱਟ ਇਹ ਤਾਂ ਦੱਸ ਦਿਓ ਕਿ ਨਾਗਰਿਕਤਾ ਸਬੂਤ ਹੈ ਕੀ ਜੀ। ਸਹੀ ਹੈ। ਜਿਹੜੇ ਜੀ 1987 ਤੋਂ ਪਹਿਲਾਂ ਦੇ ਜੰਮੇ ਨੇ ਜੀ ਉਹ ਨਾਗਰਿਕ ਮੰਨੇ ਜਾਣਗੇ ਜੀ, 1987 ਤੋਂ ਬਾਅਦ ਵਾਲਾ ਜੇ ਹੈਗਾ ਜੀ ਕੋਈ ਤਾਂ ਦੋਵਾਂ ਉਹਨਾਂ ਦੇ ਮਾਂ ਪਿਓ ਚੋਂ ਇੱਕ ਭਾਰਤੀ ਹੋਣਾ ਜ਼ਰੂਰੀ ਹੈ ਜੀ। ਮਤਲਬ ਏਦਾਂ ਫਿਰ ਸਾਬਤ ਕਰਨ ਲਈ ਕੀ ਡਾਕੂਮੈਂਟ ਲੈ ਕੇ ਆਊਗਾ ਅਗਲਾ? ਸਹੀ ਹੈ। ਤੁਸੀਂ ਇਹ ਤਾਣੀ ਦਿਨ ਪਰ ਦਿਨ ਉਲਝਾ ਕਿਉਂ ਰਹੇ ਹੋ, ਇਹ ਸਮਝਣ ਦੀ ਲੋੜ ਹੈ। ਪਾਸਪੋਰਟ ਦੇ ਵਿੱਚ ਲਗਭਗ ਬੰਦੇ ਦਾ ਪੂਰਾ ਡਾਟਾ ਹੁੰਦਾ ਹੈ, ਜਿਵੇਂ ਆਪਾਂ ਆਧਾਰ ਕਾਰਡ ਮੰਨਦੇ। ਜਦੋਂ ਆਧਾਰ ਕਾਰਡ ਬਣਾਇਆ ਤਾਂ ਬਹੁਤ ਹੋ ਹੱਲਾ ਮਚਾਇਆ ਸਰਕਾਰ। ਸਹੀ ਹੈ ਬਿਲਕੁਲ। ਕਿ ਜੇ ਆਧਾਰ ਕਾਰਡ ਨਹੀਂ ਫਿਰ ਤਾਂ ਚਲੋ ਸਾਰਾ ਕੁਝ ਗਿਆ ਤੁਹਾਡਾ। ਹੁਣ ਜਿਨ੍ਹਾਂ ਕੋਲ ਪਾਸਪੋਰਟ ਇੱਕ ਅਹਿਮ ਡਾਕੂਮੈਂਟ ਹੈ, ਜਿਹੜੀ ਆਪਾਂ ਗੱਲ ਇੱਕ ਵਾਰ ਪਹਿਲਾਂ ਵੀ ਕਰ ਰਹੇ ਸੀ ਕਿ ਖਦਸ਼ਾ ਖੜਾ ਹੈ ਕਿ NRIਆਂ ਦੀਆਂ ਜ਼ਮੀਨਾਂ ਜਾਇਦਾਦਾਂ ਨੂੰ ਕੱਲ ਨੂੰ ਇਹ ਕਹਿ ਕੇ ਜੀ ਤੁਸੀਂ ਇਹ ਨਾਗਰਿਕ ਤੁਹਾਡਾ ਹੱਕ ਨਹੀਂ, ਤੇ ਉਧਰ ਨੂੰ ਤਾਂ ਨਹੀਂ ਧੱਕਣ ਦੀ ਕਵਾਇਦ ਵੀ, ਅਗਲਾ ਪੜਾਅ ਉਧਰ ਨੂੰ ਤਾਂ ਨਹੀਂ ਜਾ ਰਿਹਾ ਜੀ। ਜਾਂ ਹੁਣ SIR ਦੇ ਦੌਰਾਨ ਜਿਹਨਾਂ ਨੂੰ ਬਾਹਰ ਕਰਨਾ ਉਹਦੇ ਵਿੱਚੋਂ ਜੀ ਆਹ ਡਾਕੂਮੈਂਟ ਹੈ ਨਹੀਂ, ਇਹ ਨਹੀਂ ਹੈਗਾ, ਹੁਣ ਜਨਮ ਸਰਟੀਫਿਕੇਟ ਕਿੱਥੋਂ ਲੱਭਣੇ ਨੇ, ਹੈ ਨਾ? ਤੇ ਫਿਰ ਉਹਦੇ ਵਿੱਚ ਇੱਕ ਡਾਕੂਮੈਂਟ ਲੈਣਾ, ਦੋ ਲੈਣਾ, ਜੀ 11 ਡਾਕੂਮੈਂਟਾਂ ਦਾ ਚੱਕਰ ਹੈਗਾ। ਨਾਲ ਇਹ ਕਹੀ ਜਾਂਦੇ ਨੇ ਕਿ SIR ਦੇ ਵਿੱਚ ਬਤੌਰ ਪਹਿਚਾਣ ਪਾਸਪੋਰਟ ਸ਼ਾਮਲ ਹੋ ਜਾਊਗਾ, ਕਿ ਮਤਲਬ ਉਹਦੇ ਵਿੱਚ ਤੁਹਾਡੀ ਜਨਮ ਤਰੀਕ ਦਾ ਮਸਲਾ, ਤੁਹਾਡੇ ਪਿਓ ਦਾ ਨਾਂ ਦਾ ਮਸਲਾ, ਹੈ ਨਾ, ਜਾਂ ਤੁਹਾਡਾ ਪਤਾ, ਉਹਦੇ ਵਜੋਂ ਤਾਂ ਇਹਨੂੰ ਦਰਜ ਕਰ ਲਾਂਗੇ। ਪਰ ਉਵੇਂ ਹੁਣ ਆਧਾਰ ਕਾਰਡ ਤੋਂ ਅਸੀਂ ਕਹਿੰਦੇ ਰਹਿਸ਼ੀ ਪਤਾ ਵੀ ਨਹੀਂਗਾ। ਸਹੀ ਹੈ ਜੀ। ਰਹਿਸ਼ ਦੀ ਪਹਿਚਾਣ ਵੀ ਨਹੀਂ, ਇਹਦਾ ਮਤਲਬ ਪਾਸਪੋਰਟ ਵੀ ਰਹਿਸ਼ ਦੀ ਪਛਾਣ ਨਹੀਂ, ਫਿਰ ਸਿਰ ਜਨਮ ਤਰੀਕ ਦੱਸਣ ਨੂੰ ਹੈ। ਉਹਦੇ ਵਿੱਚੋਂ ਵੀ BLO ਦੇ ਉੱਤੇ ਨਿਰਭਰ ਹੋ ਜਾਊਗਾ ਕਿ ਉਹ ਕੀ ਮੰਨਦਾ ਕੀ ਨਹੀਂ ਮੰਨਦਾ। ਸਹੀ ਹੈ। ਜਾਂ ਉਹਨੂੰ ਤੂੰ ਖੈਸਾ ਦਾਤਾ ਨੇ। ਸੋ ਇਸ ਲਈ ਇੱਕ ਤਰ੍ਹਾਂ ਨਾਲ ਪਾਸਪੋਰਟ ਨੂੰ ਇਹਨਾਂ ਨੇ ਨਕਾਰਾ ਡਾਕੂਮੈਂਟ ਸਾਬਤ ਕਰਤਾ, ਐਲਾਨਤਾ।
ਤੇ ਇਹਦੇ ਨਾਲ ਕਈ ਮਸਲੇ, ਕਈ ਮੁਸ਼ਕਲਾਂ ਵਧਣੀਆਂ ਨੇ। ਇੱਕ ਪਾਸੇ ਇਹ ਨਾਗਰਿਕਤਾ ਦੇ ਉੱਤੇ ਸਵਾਲ ਖੜਾ ਕਰ ਰਹੇ ਨੇ, ਦੂਏ ਪਾਸੇ ਪਾਸਪੋਰਟ ਬਣਾਉਣਾ ਵੀ ਮਹਿੰਗਾ ਕਰਤਾ। ਸਹੀ ਹੈ। 36 ਪੇਜਾਂ ਵਾਲਾ ਵੀ 1000 ਰੁਪਇਆ ਵਧਾਤਾ, ਠੀਕ ਹੈ ਨਾ। ਤਤਕਾਲ ਵਾਲਾ ਵੀ ਵਧਾਤਾ 1500, 60 ਪੇਜਾਂ ਵਾਲਾ ਵੀ ਵਧਾਤਾ 1500, ਹੈ ਨਾ। ਤੇ 60 ਪੇਜਾਂ ਤਤਕਾਲ ਵਾਲਾ ਬਣਾਉਣਾ ਉਹ ਵੀ ਵਧਾਤਾ 2000। ਸੋ ਇੰਜ ਸਾਰਿਆਂ ਉਹਦੇ ਵਿੱਚ ਬਣਾਉਣ ਦੇ ਵਿੱਚ, ਈਵਨ ਨਵਿਆਉਣ ਦੇ ਵਿੱਚ ਵੀ, ਹੈ ਨਾ, ਉਹ ਵੀ ਜੇ ਗੁੰਮ ਹੋ ਗਿਆ ਤਾਂ ਵੀ ਉਹਦੇ ਚ ਵੀ 2-2-2.5 ਰੁਪਏ ਵਧਾਤੇ। ਸੋ ਇਸ ਤਰੀਕੇ ਕਾਰਨ ਨਾਲ ਪਾਸਪੋਰਟ ਬਣਾਉਣਾ ਤਾਂ ਮਹਿੰਗਾ ਹੋਇਆ, ਪਰ ਹੁਣ ਪਾਸਪੋਰਟ ਤੁਹਾਡੀ ਨਾਗਰਿਕਤਾ ਸਬੂਤ ਨਹੀਂ। ਇਹਦੇ ਨਾਲ ਭਾਰਤ ਦੇ ਵਿੱਚ ਇੱਕ ਨਵੀਂ ਖਲਬਲੀ ਮਚੀ ਹੈ ਕਿ ਆਖਰ ਸਰਕਾਰ ਕਰਨਾ ਕੀ ਚਾਹੁੰਦੀ ਹੈ। ਕਿਤੇ ਕੱਲ ਨੂੰ ਇਹ ਨਾ ਐਲਾਨ ਹੋ ਜਾਵੇ ਕਿ ਬੀਜੇਪੀ, ਕਈ ਲੀਡਰਾਂ ਨੇ ਸਵਾਲ ਖੜੇ ਕੀਤੇ ਕਿ ਕੱਲ ਨੂੰ ਬੀਜੇਪੀ ਦੀ ਮੈਂਬਰਸ਼ਿਪ ਦੀ ਰਸੀਦ ਹੀ ਤੁਹਾਡੀ ਨਾਗਰਿਕਤਾ ਦਾ ਸਬੂਤ ਹੋਵੇਗੀ। ਜਿਹਦੇ ਕੋਲ ਬੀਜੇਪੀ ਦੀ ਮੈਂਬਰਸ਼ਿਪ ਆ ਉਹੀ ਭਾਰਤ ਦਾ ਨਾਗਰਿਕ, ਇਹੀ ਨਾ ਕੱਲ ਨੂੰ ਐਲਾਨ ਹੋ ਜਾਵੇਗੀ। ਜਾਂ ਬੀਜੇਪੀ ਜਾਂ ਆਰਐਸਐਸ ਦੀ ਮੈਂਬਰਸ਼ਿਪ, ਬਸ ਦੋ ਹੀ ਚੀਜ਼ਾਂ ਨੇ ਦੇਸ਼ ਦੇ ਵਿੱਚ ਜਿਹੜੀਆਂ ਕੰਮ ਆ ਸਕਦੀਆਂ।